ਇਹ ਕਹਿਣ ਨੂੰ ਤਾਂ ਅਜੇ ਵੀ ਚੀਕਾਂ ਮਾਰਨਗੇ ਕਿ ਜੀ ਇਹ ਸਾਡੀ ਮੈਕੌਲੇ ਨੇ ਸਾਡਾ ਐਜੂਕੇਸ਼ਨ ਸਿਸਟਮ ਡਿਸਟਰੋਏ ਕਰਤਾ, ਸਾਡੀ ਦੌਲਤ ਲੁੱਟ ਕੇ ਲੈ ਗਏ, ਸਾਡਾ ਮਾਨਸਿਕ ਸਾਨੂੰ ਜਿਹੜਾ ਉਹ ਗੁਲਾਮ ਬਣਾਤਾ, ਅੰਗਰੇਜ਼ੀ ਜਿਹੜੀ ਹੈ ਗੁਲਾਮੀ ਦੀ ਜ਼ਬਾਨ ਹੈ ਜਾਂ ਦੂਜਾ ਹੈ। ਪਰ ਇਹਨਾਂ ਪਖੰਡੀਆਂ ਝੂਠੇ ਫਰੌਡੀਆਂ ਦੀ ਜੇ ਹਕੀਕਤ ਦੇਖੋ ਤੇ ਉਹਨਾਂ ਦੀ ਜਿਹੜੀ ਛੱਡੀ ਹੋਈ ਝੂਠ ਹੈ ਉਸ ਨੂੰ ਹੀ ਲੈ ਕੇ ਤੁਰਦੇ ਨੇ। ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਫੌਜ ਨੇ ਕਿਹੜੀਆਂ ਲੜਾਈਆਂ ਲੜੀਆਂ ਤੇ ਕਿਹੜੀਆਂ ਜਿੱਤੀਆਂ। ਜਿਹੜੇ ਬੜੇ ਬੜੇ ਤਮਗੇ ਵੀ ਲਾਏ ਹੁੰਦੇ ਨੇ, ਹਾਕੀ ਮੈਚ ਫੁੱਟਬਾਲ ਮੈਚ ਜਿੱਤ ਕੇ ਇੱਕ ਉੱਤੇ ਕਲਰ ਲਾ ਲੈਂਦੇ ਨੇ। ਹੋਰ ਇਹਨਾਂ ਦੀ ਕਾਰਗੁਜ਼ਾਰੀ ਆ 4 ਰੋਜ਼ਾ 7, 8, 9, 10 ਮਈ ਨੂੰ ਪਾਕਿਸਤਾਨ ਜਿਹੜਾ 6ਵਾਂ ਹਿੱਸਾ ਹੈ ਇਹਨਾਂ ਦਾ, ਬਜਟ ਉਹਨਾਂ ਦਾ 8ਵਾਂ ਹਿੱਸਾ ਹੈ ਔਰ ਗਿਣਤੀ ਫੌਜ ਦੇ ਵੀ 6ਵੇਂ ਹਿੱਸੇ ਤੋਂ ਵੀ ਘੱਟ ਹੈ। ਔਰ ਇਹ ਆਪਣੇ ਆਪ ਨੂੰ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਤੇ ਤੀਜੀ ਬਣਨ ਦੀ ਲਾਈਨ ਵਾਲੇ ਜੁੱਤੀਆਂ ਖਾਧੀਆਂ ਨੇ ਉਹਨਾਂ ਤੋਂ। ਤੇ ਕੋਈ ਇਹ ਪੁੱਛੇ ਕਿ ਵੀ ਤੁਸੀਂ ਜਿਹੜਾ ਇਹ 26 ਜਨਵਰੀ ਦੇ ਨਾਂ ਥੱਲੇ ਜਿਹੜਾ ਇਹ ਬੜਾ ਤਾਮ-ਝਾਮ ਜਿਹਾ ਦਿਖਾਉਂਦੇ ਹੋ, ਜਿਸ ਮੁਲਕ ਦੀ 40% ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਹੋਏ, 80 ਕਰੋੜ ਨੂੰ 5 ਕਿਲੋ ਤੁਸੀਂ ਸਰਕਾਰੀ ਖਜ਼ਾਨੇ 'ਚੋਂ ਅਨਾਜ ਦਿੰਦੇ ਹੋ ਪ੍ਰਤੀ ਜੀ, ਕਿ ਉਹਨਾਂ ਦੀ ਤੁਹਾਡੀ ਕਾਹਦੀ ਸ਼ਾਨ ਹੈ ਜਾਂ ਕੀ ਹੈ? ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ। ਪ੍ਰੈਜ਼ੀਡੈਂਟ ਟਰੰਪ ਨੇ 80 ਵਾਰ ਕਿਹਾ ਮਿਨੀਮਮ ਕਿ ਜੀ ਅਸੀਂ ਰੁਕਵਾਈ ਹੈ। ਇਹਨਾਂ ਦਾ ਮੂੰਹ ਨਹੀਂ ਖੁੱਲਦਾ ਹੈ, ਨਾ ਹਾਂ ਦੇ ਵਿੱਚ ਨਾ ਇਹ ਸੁਪਰ ਪਾਵਰ ਬਣੇ ਹੋਏ। ਉਹਨੂੰ ਸੰਦੂਰ ਫਾਰਮੇਸ਼ਨ ਦੇ ਕੇ ਔਰ ਦੂਜਾ ਉਹ ਦੱਸ ਰਹੇ ਨੇ ਆਪਣੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕਿ ਦੇਖੋ ਜੀ ਅਸੀਂ ਜਿਹੜਾ ਇਸ ਦੇ ਵਿੱਚ ਵਿਕਟਰੀ ਹਾਸਲ ਕੀਤੀ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਹਿੰਦੂਤਵੀ ਹਕੂਮਤ ਨੇ 26 ਜਨਵਰੀ ਅਖੌਤੀ ਗਣਤੰਤਰ ਦਿਵਸ ਮੌਕੇ ਦਿੱਲੀ ਕਰਤੱਵਯ ਮਾਰਗ ਦੇ ਇੱਕ ਵਿਸ਼ਾਲ ਫੌਜੀ ਪਰੇਡ ਦਾ ਆਯੋਜਨ ਕੀਤਾ ਔਰ ਯੂਰਪੀਅਨ ਯੂਨੀਅਨ ਦੇ ਪ੍ਰਮੁੱਖ ਲੀਡਰ ਵਿਸ਼ੇਸ਼ ਜਿਹੜੇ ਮਹਿਮਾਨ ਸਨ। ਔਰ ਇਹਨਾਂ ਝੂਠਿਆਂ ਦਾ ਵਰਤਾਰਾ ਦੇਖੋ ਕਿ ਇਸ ਪਰੇਡ ਵਿੱਚ ਵੀ ਅਖੌਤੀ ਆਪਰੇਸ਼ਨ ਸੰਦੂਰ ਵਿੱਚ ਆਪਣੀ ਜਿੱਤ ਦੇ ਦਾਅਵਿਆਂ ਵਾਲੇ ਕਰਤੱਵ ਜਿਹੜੇ ਨੇ ਉਹ ਦਿਖਾਏ ਗਏ ਨੇ ਔਰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲੇ ਫਲੋਟ ਅਤੇ ਪੈਰਵ ਨਾਂ ਦੀ ਸਿੱਖ ਰੈਜੀਮੈਂਟ ਦਾ ਵਿਖਾਵਾ ਦੱਸਦਾ ਹੈ ਕਿ ਆਰਐਸਐਸ ਸਿੱਖਾਂ ਦਾ ਹਿੰਦੂਕਰਨ ਕਰਨ ਤੇ ਪੂਰੀ ਤਰ੍ਹਾਂ ਤੁੱਲੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਦਿੱਲੀ ਵੱਲ ਨਜ਼ਰ ਮਾਰੋ ਔਰ ਇਹਨਾਂ ਦੇ ਘੋੜਾ ਬੱਗੀਆਂ ਦੇ ਉਸ ਜਿਹੜਾ ਚੌਂਚਲੇ ਤੋਂ ਲੈ ਕੇ ਜੋ ਕਿ ਰਿਪਬਲਿਕ ਡੇ ਦੇ ਮੌਕੇ ਕਰਦੇ ਨੇ 26 ਜਨਵਰੀ ਦੇ ਨਾਂ ਥੱਲੇ, ਤੇ ਤੁਹਾਨੂੰ ਨਜ਼ਰ ਆਏਗਾ ਕਿ ਉਹਨਾਂ ਦੇ ਇਹ ਸਾਰਾ ਬ੍ਰਿਟਿਸ਼ ਪੀਰੀਅਡ ਦਾ ਬਣਾਇਆ ਹੋਇਆ ਸਟਰਕਚਰ, ਉਹਨਾਂ ਦੀ ਜਿਵੇਂ ਇੱਕ ਤੜਕ ਮੜਕ, ਜਦੋਂ ਤੁਸੀਂ ਗੁਲਾਮ ਕੌਮਾਂ ਨੂੰ ਇਹ ਸਮਝਾਉਣਾ ਹੈ ਵੀ ਤਾਕਤ ਕਿਹਦੇ ਕੋਲ ਹੈ। ਸੋ ਇਹ ਜਿਹੜੇ ਗ੍ਰੈਂਡ ਸ਼ੋਅ, ਮਿਲਟਰੀ ਸ਼ੋਅ ਜਾਂ ਫਲੈਗ ਮਾਰਚ ਜਦੋਂ ਕੱਢੇ ਜਾਂਦੇ ਸੀ ਸ਼ਹਿਰਾਂ 'ਚੋਂ, ਫੌਜ ਪਰੇਡ ਕਰਦੀ ਸੀ ਖੌਫ ਪੈਦਾ ਕਰਨ ਦੇ ਲਈ। ਸੋ ਇਹ ਕਹਿਣ ਨੂੰ ਤਾਂ ਅਜੇ ਵੀ ਚੀਕਾਂ ਮਾਰਨਗੇ ਕਿ ਜੀ ਇਹ ਸਾਡੀ ਮੈਕੌਲੇ ਨੇ ਸਾਡਾ ਐਜੂਕੇਸ਼ਨ ਸਿਸਟਮ ਡਿਸਟਰੋਏ ਕਰਤਾ, ਸਾਡੀ ਦੌਲਤ ਲੁੱਟ ਕੇ ਲੈ ਗਏ, ਸਾਡਾ ਮਾਨਸਿਕ ਸਾਨੂੰ ਜਿਹੜਾ ਉਹ ਗੁਲਾਮ ਬਣਾਤਾ, ਅੰਗਰੇਜ਼ੀ ਜਿਹੜੀ ਹੈ ਗੁਲਾਮੀ ਦੀ ਜ਼ਬਾਨ ਹੈ ਜਾਂ ਦੂਜਾ ਹੈ। ਪਰ ਇਹਨਾਂ ਪਖੰਡੀਆਂ ਝੂਠੇ ਫਰੌਡੀਆਂ ਦੀ ਜੇ ਹਕੀਕਤ ਦੇਖੋ ਤੇ ਉਹਨਾਂ ਦੀ ਜਿਹੜੀ ਛੱਡੀ ਹੋਈ ਝੂਠ ਹੈ ਉਸ ਨੂੰ ਹੀ ਲੈ ਕੇ ਤੁਰਦੇ ਨੇ। ਔਰ ਉਹਦੇ ਥੱਲੇ ਹੀ ਅੱਜ ਵੀ ਜਿਹੜੀ ਇਹ ਕੋਈ ਲੋਕਾਂ ਦੀ ਫੌਜ ਨਹੀਂ ਹੈ, 40,000 ਕਰੋੜ ਕੇ ਕਿੰਨਾ ਜਿਹੜਾ ਪੈਨਸ਼ਨਾਂ ਜਾਂ ਦੂਜੇ ਦਿੰਦੇ ਨੇ। ਪਰ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਫੌਜ ਨੇ ਕਿਹੜੀਆਂ ਲੜਾਈਆਂ ਲੜੀਆਂ ਤੇ ਕਿਹੜੀਆਂ ਜਿੱਤੀਆਂ। ਜਿਹੜੇ ਬੜੇ ਬੜੇ ਤਮਗੇ ਵੀ ਲਾਏ ਹੁੰਦੇ ਨੇ, ਹਾਕੀ ਮੈਚ ਫੁੱਟਬਾਲ ਮੈਚ ਜਿੱਤ ਕੇ ਇੱਕ ਉੱਤੇ ਕਲਰ ਲਾ ਲੈਂਦੇ ਨੇ। ਹੋਰ ਇਹਨਾਂ ਦੀ ਕਾਰਗੁਜ਼ਾਰੀ ਆ 4 ਰੋਜ਼ਾ 7, 8, 9, 10 ਮਈ ਨੂੰ ਪਾਕਿਸਤਾਨ ਜਿਹੜਾ 6ਵਾਂ ਹਿੱਸਾ ਹੈ ਇਹਨਾਂ ਦਾ, ਬਜਟ ਉਹਨਾਂ ਦਾ 8ਵਾਂ ਹਿੱਸਾ ਹੈ ਔਰ ਗਿਣਤੀ ਫੌਜ ਦੇ ਵੀ 6ਵੇਂ ਹਿੱਸੇ ਤੋਂ ਵੀ ਘੱਟ ਹੈ। ਔਰ ਇਹ ਆਪਣੇ ਆਪ ਨੂੰ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਤੇ ਤੀਜੀ ਬਣਨ ਦੀ ਲਾਈਨ ਵਾਲੇ ਜੁੱਤੀਆਂ ਖਾਧੀਆਂ ਨੇ ਉਹਨਾਂ ਤੋਂ। ਤੇ ਕੋਈ ਇਹ ਪੁੱਛੇ ਕਿ ਵੀ ਤੁਸੀਂ ਜਿਹੜਾ ਇਹ 26 ਜਨਵਰੀ ਦੇ ਨਾਂ ਥੱਲੇ ਜਿਹੜਾ ਇਹ ਬੜਾ ਤਾਮ-ਝਾਮ ਜਿਹਾ ਦਿਖਾਉਂਦੇ ਹੋ, ਜਿਸ ਮੁਲਕ ਦੀ 40% ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਹੋਏ, 80 ਕਰੋੜ ਨੂੰ 5 ਕਿਲੋ ਤੁਸੀਂ ਸਰਕਾਰੀ ਖਜ਼ਾਨੇ 'ਚੋਂ ਅਨਾਜ ਦਿੰਦੇ ਹੋ ਪ੍ਰਤੀ ਜੀ, ਕਿ ਉਹਨਾਂ ਦੀ ਤੁਹਾਡੀ ਕਾਹਦੀ ਸ਼ਾਨ ਹੈ ਜਾਂ ਕੀ ਹੈ? ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ 43 ਲੱਖ ਬੰਦਾ ਤੁਹਾਡਾ ਕੋਵਿਡ ਦੇ ਵਿੱਚ ਮਰ ਗਿਆ। ਹਰ ਤੀਸਰਾ ਮਰਨ ਵਾਲਾ ਦੁਨੀਆ 'ਚ ਬੰਦਾ ਜਿਹੜਾ ਉਹ ਭਾਰਤ ਦੇ ਵਿੱਚ ਸੀ। ਨਹੀਂ, ਹਸਪਤਾਲਾਂ ਦਾ ਉੱਥੇ ਕੀ ਹਾਲ ਹੈ, ਆਕਸੀਜਨ ਦਾ ਕੀ ਹਾਲ ਹੋਇਆ ਉਸ ਪੀਰੀਅਡ 'ਚ ਨਜ਼ਰ ਆਇਆ ਸਾਰਾ ਸਿਸਟਮ ਉਹਨਾਂ ਦਾ। ਅਦਰਵਾਈਜ਼ ਪੋਲਿਊਸ਼ਨ ਦਾ ਕੀ ਹਾਲ ਹੈ ਵੀ ਆ ਹਜ਼ਾਰਾਂ ਲੋਕ ਤਾਂ ਉੱਥੇ ਦਿੱਲੀ ਤੋਂ ਦੌੜ ਰਹੇ ਨੇ ਪੋਲਿਊਸ਼ਨ ਨਾਲ, ਜਿਹੜਾ ਉਹ ਲੋਕ ਰੈਸਪੀਰੇਟਰੀ ਔਰ ਦੂਸਰੀਆਂ ਬਿਮਾਰੀਆਂ ਦਾ ਸ਼ਿਕਾਰ ਨੇ। ਸੋ
ਸੈਲੀਬ੍ਰੇਸ਼ਨ ਹੁਣ ਚਾਈਨਾ ਹੈ, ਬੇਸ਼ੱਕ ਇੱਕ ਸਟੇਜ ਤੇ ਉਹ ਕੱਢ ਆਫ ਰਿਹਾ ਔਰ ਆਲਮੋਸਟ ਉਸ ਪੀਰੀਅਡ 'ਚ ਹੀ ਆਜ਼ਾਦ ਹੋਇਆ ਚਾਈਨਾ ਨੇ ਤਾਂ ਮਲਟੀਪਲ ਲੜਾਈਆਂ ਲੜੀਆਂ। ਇਹ ਤਾਂ ਬ੍ਰਿਟਿਸ਼ ਕਲੋਨੀਅਲ ਡਿਫੀਟ ਹੋ ਗਏ, ਜਿਹੜੇ ਇਕਨੋਮਿਕਲੀ ਥੱਲੇ ਚਲੇ ਗਏ, ਹੁਣ ਤਾਂ ਲੜਾਈ ਜਿੱਤੇ, ਸੈਕੰਡ ਵਰਲਡ ਵਾਰ ਜਾਣ ਲੱਗੇ। ਜੋ ਕੁਝ ਉਹਨਾਂ ਦਾ ਸੀ ਉਹਨਾਂ ਨੂੰ ਇਕੱਠਾ ਕਰ, ਚੀਨ ਨੇ ਜਾਂ ਉਹਨਾਂ ਨੇ ਤਾਂ ਉਹ ਜਾਪਾਨੀਆਂ ਦੇ ਨਾਲ ਲੜੇ, ਉਹਨਾਂ ਨੇ ਰਸ਼ੀਆ ਤੋਂ ਜਿਹੜਾ ਮਨਚੂਰੀਆ ਇੰਡੀਪੈਂਡੈਂਟ ਕਰਾਇਆ, ਕੋਲੋਨਾਈਜ਼ ਕੀਤਾ ਹੋਇਆ ਸੀ, ਵੈਸਟਰਨ ਪਾਵਰਸ ਨੇ ਪੂਰਾ ਉਹਨਾਂ ਨੂੰ ਲੁੱਟਿਆ, ਡਿਸਟਰੋਏ ਕੀਤਾ ਹੋਇਆ ਸੀ। ਔਰ 19 ਸਾਲਾਂ 'ਚੋਂ ਕਿੱਥੇ ਚਲੇ ਗਏ ਉਹ ਜਦੋਂ ਡਿਸਪਲੇ ਕਰਦੇ ਨੇ। ਜੇ ਉਹਨਾਂ ਨੇ ਓਲੰਪਿਕਸ ਕੀਤੀਆਂ ਤਾਂ ਉਹਨਾਂ ਨੇ ਦੱਸਿਆ ਕਿ ਵੀ ਆਜ਼ਾਦ ਕੌਮਾਂ ਕੀ ਹੁੰਦੀਆਂ ਨੇ। ਜੇ ਉਹਨਾਂ ਨੇ ਆ ਫੌਜੀ ਪੈਰੇਡ ਪਿਛਲੇ ਪੀਰੀਅਡ 'ਚ ਕੀਤੀ ਤਾਂ ਇਹਨਾਂ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਬਾਹਰਲੇ ਵੈਸਟਰਨ ਕੰਟਰੀਜ਼ ਦੇ ਕਿ ਭਾਈ ਆਰਟੀਫਿਸ਼ੀਅਲ ਇੰਟੈਲੀਜੈਂਸ ਹੋਏ ਔਰ ਦੂਸਰੇ ਤੀਸਰੇ ਹੋਏ ਵੀ ਉਹਨਾਂ ਦਾ ਤਾਂ ਉਹ ਤਾਂ ਨੈਕਸਟ 5th ਜਨਰੇਸ਼ਨ 6th ਜਨਰੇਸ਼ਨ ਕੀ ਪਤਾ ਨਹੀਂ ਕਿਹੜੀ ਜਨਰੇਸ਼ਨ ਦੀ ਵਾਰਫੇਅਰ ਤੋਂ ਤੇ ਉਹ ਲੈ ਗਏ ਨੇ। ਔਰ ਉਹੀ ਕਾਰਨ ਹੈ ਕਿ ਵੀ ਉਹਨਾਂ ਨੇ ਆਪਣਾ ਸਵੈਮਾਨ ਵੀ ਕਾਇਮ ਰੱਖਿਆ ਹੋਇਆ ਹੈ, ਧਮਕੀਆਂ ਅੱਗੇ ਵੀ ਨਾ ਝੁਕਣ ਵਾਲਾ। ਤੇ ਹਾਲ ਇਹਨਾਂ ਦਾ ਇਹ ਹੈ ਕਿ ਵੀ ਆ ਪ੍ਰੈਜ਼ੀਡੈਂਟ ਟਰੰਪ ਨੇ 80 ਵਾਰ ਕਿਹਾ ਮਿਨੀਮਮ ਕਿ ਜੇ ਅਸੀਂ ਰੁਕਵਾਈਏ, ਇਹਨਾਂ ਦਾ ਮੂੰਹ ਨਹੀਂ ਖੁੱਲਦਾ ਹੈ, ਨਾ ਹਾਂ ਦੇ ਵਿੱਚ ਨਾ ਇਹ ਸੁਪਰ ਪਾਵਰ ਬਣੇ ਹੋਏ ਨੇ। ਲੇਕਿਨ ਹੁਣ ਇਧਰੋਂ ਕਿਉਂਕਿ ਅਮਰੀਕਾ ਤੋਂ ਜੁੱਤੀਆਂ ਪੈ ਰਹੀਆਂ, ਵਿਦਨ ਸਾਰੀ ਫੇਲਿਅਰ ਹੈ, ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਏ ਨੇ, ਤਾਂ ਫਿਰ ਇੱਕ ਪਾਸੇ ਤਾਂ ਤੁਸੀਂ ਮੰਦਰਾਂ ਦੇ ਨਾਂ ਥੱਲੇ ਲੋਕਾਂ ਨੂੰ ਫਿਰਕੂ ਜਨੂਨ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹੋਲੋਕਾਸਟ ਮੈਮੋਰੀਅਲ ਰਿਪੋਰਟ 'ਚ ਵੀ ਜਿਹੜੀ ਹੈ ਮਾਈਨੋਰਟੀਜ਼ ਦੇ ਜੈਨੋਸਾਈਡ ਦੀ ਗੱਲ ਹੈ, ਜਿਹਦੇ ਲਈ ਲੋਕਾਂ ਨੂੰ ਤਿਆਰ ਕਰ ਰਹੇ ਨੇ, ਕੋਈ ਤਲਵਾਰਾਂ ਵੰਡ ਰਿਹਾ, ਕੋਈ ਬਜਰੰਗ ਦਲ ਕਰ ਰਿਹਾ। ਪਰ ਇਹ ਜਿਹੜੀ ਨੋਟੰਕੀ ਕਰਨ ਦੇ ਲਈ ਐਤਕੀ ਜਿਹੜੀ ਇਹਨਾਂ ਦਾ 26 ਜਨਵਰੀ ਦਾ ਪਾਰਟ ਸੀ, ਇਹਨਾਂ ਨੇ ਪ੍ਰੈਜ਼ੀਡੈਂਟ ਯੂਰਪੀਅਨ ਕੌਂਸਲ ਐਂਟੋਨੀਓ ਕੋਸਟਾ ਤੇ ਪ੍ਰੈਜ਼ੀਡੈਂਟ ਯੂਰਪੀਅਨ ਕਮਿਸ਼ਨ ਉਰਸੁਲਾ ਵੌਨ ਡੈਰ ਲਿਆਨ BBI ਇਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਹੁਣ ਉਸ ਦੇ ਵਿੱਚ ਇੱਕ ਪਾਸੇ ਤਾਂ ਝੂਠ, ਜਿਵੇਂ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਹੈ, ਜਿਹਦੇ 'ਚ ਅਸੀਂ ਜ਼ਿਕਰ ਕੀਤਾ ਕਿੰਨੀ ਵਾਰ, ਇਕੱਲਾ ਪ੍ਰੈਜ਼ੀਡੈਂਟ ਟਰੰਪ ਨੇ ਨਹੀਂ, 700 ਸਫ਼ੇ ਦੀ ਰਿਪੋਰਟ ਜਿਹੜੀ US ਕਾਂਗਰਸ ਔਰ ਸੈਨੇਟ ਦੇ ਮੈਂਬਰਾਂ ਨੇ ਦਿੱਤੀ, ਉਹਦੇ 'ਚ ਉਹਨਾਂ ਨੇ ਕਲੀਅਰਲੀ ਮਾਰਕ ਕੀਤਾ ਵੀ ਇਸ 4 ਰੋਜ਼ਾ ਕਨਫਲਿਕਟ ਦੇ ਵਿੱਚ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪਰੀਓਰਿਟੀ ਜਿਹੜੀ ਹੈ ਉਹ ਪ੍ਰੂਵ ਕੀਤੀ ਹੈ। ਪਰ ਇਹ ਝੂਠੇ ਐਸੇ ਨੇ ਔਰ ਇਹ ਝੂਠ ਇੰਨੀ ਵਾਰ ਰਿਪੀਟ ਕਰ ਰਹੇ ਨੇ ਕਿ ਹੁਣ ਤੁਸੀਂ ਦੇਖੋਗੇ ਕਿ ਈਵਨ ਇਸ ਪੀਰੀਅਡ 'ਚ ਉਹਨਾਂ ਨੇ ਜਿਹੜਾ ਇੱਕ ਟਰਾਈ ਸਰਵਿਸਿਜ਼ ਟੈਬਲਿਊ ਬਣਾਇਆ, ਉਹ ਝਾਂਕੀਆਂ ਦੇ ਵਾਂਗ ਜਿਹੜਾ ਹੁੰਦਾ, that showcased replicas of major weapon system deployed by defense forces during operation Sindoor in May 2025 ਕਿ ਉਹਨਾਂ ਨੇ ਜਿਹੜਾ ਵੈਪਨ ਸਿਸਟਮ ਡਿਪਲੋਏ ਕੀਤਾ ਉਹ ਜਿਹੜਾ ਉਸ ਪੀਰੀਅਡ 'ਚ ਮਈ ਦੇ ਵਿੱਚ ਇਹਨਾਂ ਨੇ ਯੂਜ਼ ਕੀਤਾ। The theme continued as the day progressed as a variety of weapons that were used during Operation Sindoor, BrahMos missiles, Akash missile system, S-400 systems were displayed। The air show, ਹੁਣ ਇੱਕ ਤਾਂ ਉਹ ਸੋ ਕਾਲਡ ਇਹ ਫਲਾਣੀ ਬ੍ਰਹਮੋ ਤੇ ਦੇਖੋ ਜੀ ਅਸੀਂ ਕਿੰਨਾ ਡੈਮੇਜ ਕੀਤਾ, ਉਹ ਡਿਸਪਲੇ ਕੀਤਾ। ਫਿਰ ਜਿਹੜਾ ਏਅਰ ਸ਼ੋ ਕੀਤਾ, ਦਾ ਏਅਰ ਸ਼ੋ ਫੀਚਰਡ ਏ Dhruv advanced light helicopter with an Operation Sindoor flag, while the Indian Air Force staged a spectacular fly past with Rafale ਜਿਹੜੇ 7 ਜਾਂ 8 ਡਿੱਗੇ ਆ ਉਹਨਾਂ ਦੇ, with Sukhoi, MiG-29 and Jaguar aircraft flying in the Sindoor formation। ਉਹਨੂੰ ਸੰਦੂਰ ਫਾਰਮੇਸ਼ਨ ਦੇ ਕੇ ਔਰ ਦੂਜਾ ਉਹ ਦੱਸ ਰਹੇ ਨੇ, ਆਪਣੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕਿ ਦੇਖੋ ਜੀ ਅਸੀਂ ਜਿਹੜਾ ਇਸ ਦੇ ਵਿੱਚ ਵਿਕਟਰੀ ਹਾਸਲ ਕੀਤੀ ਹੈ। ਹੁਣ ਇੱਕ ਪਾਸਾ ਤਾਂ ਉਹਨਾਂ ਦਾ, ਬਾਕੀ ਤਾਂ ਉਹੀ ਡਰਾਮੇਬਾਜ਼ੀਆਂ, ਔਰ ਦੂਸਰਾ ਪਰ ਤੁਸੀਂ ਹਿੰਦੂਕਰਨ ਦਾ ਜਦੋਂ ਅਸੀਂ ਦੇਖਦੇ ਹਾਂ, ਹੁਣ ਦਿਲਚਸਪੀ ਹੁੰਦੀ ਹੈ, ਮੇਰੀ ਵੀ ਦਿਲਚਸਪੀ ਸੀ ਕਿ ਜੀ ਪੰਜਾਬ ਦੀ ਕੀ ਝਾਕੀ ਹੋਏਗੀ। ਪਿਛਲੇ ਪੀਰੀਅਡ 'ਚ ਤਾਂ 2 ਸਾਲ ਪਹਿਲਾਂ ਇਹਨਾਂ ਨੇ ਪੰਜਾਬ ਦੀ ਝਾਂਕੀ ਨੂੰ ਬਾਹਰ ਹੀ ਕੱਢਤਾ ਸੀ ਕਿ ਜਿੰਨੀ ਇਹ ਕੁਆਲੀਫਾਈ ਨਹੀਂ ਕਰਦੇ। ਹੁਣ ਆਪਣੇ ਵੱਲੋਂ ਇਹ ਜਿਹੜਾ ਭਗਵੰਤ ਮਾਨ ਐਂਡ ਪਿੱਛੇ ਬੈਠੇ ਦੋਵੇਂ ਲਾਲੇ ਮਨੀਸ਼ ਸਿਸੋਦੀਆ ਔਰ ਕੇਜਰੀਵਾਲ, ਜਿਨ੍ਹਾਂ ਜਿਹੜੇ 27 ਦੇ ਵਿੱਚ ਦੁਬਾਰਾ ਉਹ ਫਲ ਖਾਣਾ ਚਾਹੁੰਦੇ ਨੇ, ਤਾਕਤ ਦਾ ਨਸ਼ਾ ਜਿਵੇਂ ਲੁੱਟ ਰਹੇ ਨੇ ਪੰਜਾਬ ਨੂੰ, ਉਹਨਾਂ ਨੂੰ ਲੱਗਾ ਵੀ ਸਿੱਖਾਂ ਨੂੰ ਬੇਵਕੂਫ ਬਣਾਓ ਧਰਮ ਦੇ ਨਾਂ ਥੱਲੇ। ਤੁਸੀਂ ਇਹਨਾਂ ਨੇ ਕਿਹਾ ਜੀ ਐਤਕੀ ਕਿਉਂਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਲ ਹੈ, ਇਸ ਲਈ ਜਿਹੜੀ ਝਾਂਕੀ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ। ਉਹਨਾਂ ਨੇ ਸੀਸਗੰਜ ਦਾ ਮਾਡਲ 3 ਰਾਗੀ ਸਿੰਘ ਬਿਠਾਏ ਹੋਏ ਨੇ ਔਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਪੜ੍ਹ ਰਹੇ ਨੇ, ਆਲੇ ਦੁਆਲੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਵਾਕ ਕਰ ਰਹੇ ਨੇ। ਪਰ ਮੇਰੀ ਦਿਲਚਸਪੀ ਸੀ ਕਿ ਪ੍ਰੈਜ਼ੈਂਟ
ਉਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ। ਮੈਂ ਕਿਹਾ ਵੀ ਉਹੀ ਨੇ। ਜਦੋਂ ਅਸੀਂ ਇਹ ਕਹਿੰਦੇ ਆ ਕਿ ਵੀ ਇਹ ਬੀ ਟੀਮ ਹੈ ਹਿੰਦੂਤਵਾਦ ਦੀ, ਕੇਜਰੀਵਾਲ ਐਂਡ ਕੰਪਨੀ, ਉਹਨਾਂ ਨੂੰ ਸੂਟ ਕਰਦਾ ਹੈ। ਇੱਕ ਪਾਸੇ ਸਿੱਖਾਂ ਨੂੰ ਬਹੁਤ ਸਾਰੇ ਕਹਿਣਗੇ ਦੇਖੋ ਜੀ ਸ਼ਬਦ ਵੀ ਪੜਿਆ ਜਾ ਰਿਹਾ ਸੀ ਰਾਗੀ ਸਿੰਘ, ਔਰ ਇਹ ਜਿਹੜੀ ਝਾਂਕੀ ਹੈ ਪੰਜਾਬ ਦੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ। ਹੁਣ ਧਰਮ ਦੀ ਚਾਦਰ ਗੁਰੂ ਨੂੰ ਹਿੰਦ ਦੀ ਚਾਦਰ, ਹਾਲਾਂਕਿ ਤੁਸੀਂ ਕਹਿਣ ਨੂੰ ਹਿੰਦ ਦੀ ਚਾਦਰ ਕਹੋ, ਧਰਮ ਦੀ ਚਾਦਰ ਕਹੋ, ਕੋਈ ਹੋਰ ਚਾਦਰ ਕਹੋ, ਯੂਨੀਵਰਸ ਦੀ ਚਾਦਰ ਕਹੋ, ਲੇਕਿਨ ਜਦੋਂ ਤੁਸੀਂ ਨੈਰੇਟਿਵ ਦੇ ਹਵਾਲੇ ਨਾਲ ਦੇਖ ਰਹੇ ਹੋ ਕਿ ਉਹਨਾਂ ਦਾ ਇਹੀ ਨੈਰੇਟਿਵ, ਇੱਕ ਪਾਸੇ ਇਧਰ ਇਹ ਚੱਲ ਰਿਹਾ ਹੈ 26 ਜਨਵਰੀ ਦਾ ਸਰਬੱਤ ਖਾਲਸਾ ਅੰਮ੍ਰਿਤਸਰ 'ਚ ਹੋ ਰਿਹਾ, ਮਹਾਰਾਸ਼ਟਰ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਨਾਬ ਜਿਹੜੇ ਨੇ ਉਹ ਉਹੀ ਫੜਨਾਵਿਸ ਔਰ ਦੂਜੀ ਬੀਜੇਪੀ ਦੀ ਹਕੂਮਤ 2 ਰੋਜ਼ਾ ਹਜ਼ੂਰ ਸਾਹਿਬ ਨਾਲ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹੀ ਹਿੰਦ ਦੀ ਚਾਦਰ, ਔਰ ਉਹ 2027 ਦੀਆਂ ਚੋਣਾਂ 'ਚ ਪੰਜਾਬ ਦੀ ਜਿਹੜੀ ਆ ਉਹ ਤਿਆਰੀ ਕਰ ਰਹੇ ਨੇ। ਹੁਣ ਸਿੱਖ ਰੈਜੀਮੈਂਟਸ ਬਾਰੇ ਹਰ ਥਾਂ ਸਟੋਰੀ ਹੈ ਕਿ ਜੀ ਬਾਕੀ ਜਿਹੜੇ ਨੇ ਇਸ ਮੌਕੇ ਦੇ ਉੱਤੇ ਇੱਕ ਵਾਰ ਸਲੂਟ ਦਿੰਦੇ ਆ ਪ੍ਰੈਜ਼ੀਡੈਂਟ ਨੂੰ, ਪਰ ਸਿੱਖ ਰੈਜੀਮੈਂਟ 2 ਸਲੂਟ ਦਿੰਦੀ ਹੈ। ਔਰ ਉਹਨਾਂ ਨੇ ਕਿਹਾ ਜੀ 1969 'ਚ ਇੱਕ ਸਿੱਖ ਬ੍ਰਿਗੇਡੀਅਰ, ਉਹਦਾ ਨਾਮ ਵੀ ਹੈ ਗਾਖੜ ਲਾਸਟ ਨੇਮ ਸੀ, ਕਿ ਜੀ ਉਹ ਜਦੋਂ, ਕਿਉਂਕਿ ਜਿਹੜਾ ਲਾਲ ਕਿਲੇ ਸਲੂਟ ਤਾਂ ਪ੍ਰੈਜ਼ੀਡੈਂਟ ਲੈਂਦੀ ਹੈ, ਦ੍ਰੋਮਦੀ ਨੇ ਲਿਆ ਕੀ ਉਹਦਾ ਨਾਮ ਆਈ ਦਾ ਮੁਰਮੂ, ਔਰ ਉਹ ਕਿਉਂਕਿ ਰਾਹ ਉਹੀ ਹੈ ਸੀਸਗੰਜ ਦੇ ਸਾਹਮਣੇ ਉਹ ਲੰਘਦਾ ਹੈ, ਔਰ ਕਹਿੰਦਾ ਵੀ 1969 'ਚ ਜਦੋਂ ਉਹ ਸਿੱਖ ਬ੍ਰਿਗੇਡੀਅਰ ਦੀ ਜਿਹੜਾ ਲੀਡ ਕਰ ਰਿਹਾ ਸੀ ਉਹਨੇ ਦੇਖਿਆ ਗੁਰਦੁਆਰਾ ਸਾਹਿਬ ਸੀਸਗੰਜ ਦੇ ਕੋਲੋਂ, ਉਹਨੇ ਆਪਣੀ ਫੌਜ ਨੂੰ ਜਿਹੜੀ ਟੁਕੜੀ ਨੂੰ ਰੋਕ ਕੇ ਤੇ ਉੱਥੇ ਸਲੂਟ ਦਿੱਤਾ ਗੁਰੂ ਸਾਹਿਬ ਨੂੰ। ਔਰ ਇਹ ਜਿਹੜੀ ਹੈ ਫਿਰ ਇੱਕ ਅਗਲੀ ਵਾਰ ਵੀ ਇਵੇਂ ਹੀ ਹੋਇਆ, ਉਹੀ ਲੀਡ ਕਰ ਰਿਹਾ ਸੀ, ਔਰ ਅਗਲੀ ਵਾਰ ਜਿਹੜੀ ਹੈ ਗੁਰਦੁਆਰਾ ਕਮੇਟੀ ਨੇ ਉੱਤੋਂ ਪ੍ਰਬੰਧ ਕੀਤਾ ਸੀ ਹੈਲੀਕਾਪਟਰ ਰਾਹੀਂ ਜਿਹੜਾ ਫੁੱਲਾਂ ਦੀ ਵਰਖਾ ਕੀਤੀ। ਔਰ ਦੂਸਰਾ ਇਹ ਹੁਣ ਨੋਰਮ ਬਣ ਗਿਆ ਪਿਛਲੇ ਇਹਨਾਂ 55 ਸਾਲਾਂ ਤੋਂ ਕਿ ਜਿਹੜੀ ਸਿੱਖ ਰੈਜੀਮੈਂਟ ਹੈ ਉਹ ਲੰਘਦੀ ਉੱਥੋਂ ਹੈ। ਸੋ ਪਹਿਲਾ ਸਲੂਟ ਉਹ ਗੁਰਦੁਆਰਾ ਸੀਸਗੰਜ ਦਿੰਦੇ ਨੇ, ਫਿਰ ਉਹ ਹਾਲਾਂਕਿ ਬੜੀ ਦੇਖਣ ਨੂੰ ਇੰਪ੍ਰੈਸਿਵ ਲੱਗਦਾ, ਮੈਂ ਵੀ ਉਹਦੇ 1-2 ਜਿਹੜੇ ਨੇ ਉਹ ਸ਼ਾਟ ਦੇਖੇ ਨੇ। ਲੇਕਿਨ ਜਿਹੜਾ ਹਿੰਦੂਤਵਾਦੀ ਲਾਈਨ ਹੈ ਪਿਛਲੇ ਦਿਨਾਂ 'ਚ ਆਇਆ ਸੀ ਕਿ ਜੀ ਇੱਕ ਬਟਾਲੀਅਨ ਇਹਨਾਂ ਨੇ ਖੜੀ ਕੀਤੀ ਹੈ ਭੈਰਵ ਦੇ ਨਾਂ ਥੱਲੇ, ਕਿ ਜੀ ਇਹ ਪੂਰੇ ਉਹ ਅਸੀਂ ਨਾਂ ਲਿਆ ਸੀ ਵੀ ਕੀ ਹੈ, ਤਾਂ ਮੈਨੂੰ ਲੱਗਦਾ ਸੀ ਵੀ ਇਹ ਭੈਰਵ ਤੇ ਕੀ ਹੈ, ਵੀ ਸ਼ਾਇਦ ਇਹ ਕੋਈ ਉਹ ਇਹਨਾਂ ਆਪਣੇ ਜਿਹੜੇ ਸੋ ਕਾਲਡ ਅਗਨੀਵੀਰ ਨੇ ਉਹਨਾਂ 'ਚ ਹੁਣ ਇਹ ਸਾਹਮਣੇ ਆਇਆ। ਔਰ ਹੁਣ ਇੱਕ ਫੋਟੋ ਪਤਾ ਨਹੀਂ ਇਹ AI ਜਨਰੇਟਿਡ ਹੈ ਜਾਂ ਓਰੀਜਨਲ ਹੈ, ਮੈਂ ਕਹਾਂਗਾ ਵੀ ਆਪਣੀ ਟੈਕਨੀਕਲ ਟੀਮ ਨੂੰ ਦਿਖਾ ਦੇਣ ਕਿ ਸਿੱਖ ਫੌਜੀ ਜਿਹੜੇ ਸਿੱਖ ਰੈਜੀਮੈਂਟ ਦਾ ਮੂੰਹ ਕਾਲਾ ਕੀਤਾ ਹੋਇਆ ਉਹਨਾਂ ਦੇ, ਤੇ ਭੈਰਵ ਜਿਹੜਾ ਉਹ ਸ਼ਿਵ ਜੀ ਦਾ ਹੀ, ਭੈਰਵ ਤੇ ਮਹਾਕਾਲ ਇਹ ਦੋਵੇਂ ਨਾਂ ਸ਼ਿਵ ਜੀ ਦੇ ਨੇ, ਮਹਾਕਾਲ ਵੀ ਉਹਨੂੰ ਕਿਹਾ ਜਾਂਦਾ। ਹੁਣ ਉਹਦੇ 'ਚ ਉਹ ਸਾਰੀ ਜਿਹੜੀ ਭੈਰਵ ਬ੍ਰਿਗੇਡ ਹੈ ਸਿੱਖ ਰੈਜੀਮੈਂਟ ਦੀ ਟੁਕੜੀ, ਉਹਨਾਂ ਤੋਂ ਨਾਅਰੇ ਵੀ ਮਹਾਕਾਲ ਦੇ ਲਵਾਏ ਗਏ, ਸ਼ਿਵ ਜੀ ਦੀ ਜੈ, ਔਰ ਭੈਰਵ ਉਹਨਾਂ ਦਾ ਨਾਂ ਰੱਖਿਆ ਹੋਇਆ, ਮੂੰਹ ਵੀ ਕਾਲੇ ਕੀਤੇ ਹੋਏ ਨੇ ਉਹਨਾਂ ਦੇ। ਹੁਣ ਪਤਾ ਨਹੀਂ ਇਹ, ਕਿਉਂਕਿ ਮੈਂ ਰੀਕਨਫਰਮ ਨਹੀਂ ਕਰ ਸਕਿਆ ਕਿ ਵੈਦਰ ਉਹ ਜਿਹੜੇ ਨੇ ਉਸ ਫਾਰਮ 'ਚ ਡਿਸਪਲੇ ਹੋਏ ਜਾਂ ਇਹਨਾਂ ਦੀ ਕੀ ਲਾਈਨ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸਿੱਖ ਰੈਜੀਮੈਂਟ ਦੇ ਵਿੱਚ ਐਜ਼ ਉਹਨਾਂ ਦਾ ਨੈਸ਼ਨਲ ਥੀਮ ਜਿਹੜਾ ਸ਼ਬਦ ਉਹ ਪੜ੍ਹਦੇ ਨੇ ਉਹ ਕਾਫੀ ਪੁਰਾਣਾ ਹੈ, ਜਦੋਂ ਤੋਂ ਵੀ ਸਿੱਖ ਰੈਜੀਮੈਂਟ ਬ੍ਰਿਟਿਸ਼ ਪੀਰੀਅਡ ਦਾ। ਉਹ ਦੇਸ਼ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ न डरो अरसों जब जाए लरों निश्चय कर अपनी जीत करो अर सिख हो अपने ही मन को ए लालच हों गुण तो उचरों जब आव की औद निधान बने अत ही रण में तब जूझ बरो। ਹੁਣ ਇਸ ਦੇ ਨਾਲ ਉਹਨਾਂ ਨੇ ਜਸਟੀਫਾਈ ਕਰ ਲਿਆ ਹੋਣਾ, ਉਹਨਾਂ ਨੇ ਕਿਹਾ ਜੀ ਇਹ ਸ਼ਿਵਾ ਹੈ ਤੇ ਸ਼ਿਵ ਜੀ ਵੀ ਦਾ ਨਾਮ ਮਹਾਕਾਲ ਹੈ, ਤੇ ਸ਼ਿਵ ਜੀ ਜਿਹੜੇ ਨੇ ਉਹੀ ਜਿਹੜੇ ਉਹਨਾਂ ਦਾ ਉਹ ਦੂਸਰਾ ਜਿਹੜਾ ਵੈਭਵ ਰੂਪ ਹੈ, ਡਰਾਉਣਾ ਰੂਪ ਹੈ, ਉਹ ਫਲਾਣਾ, ਔਰ ਇਸ ਰੈਜੀਮੈਂਟ ਦਾ ਅਸੀਂ ਕਰ ਰਹੇ। ਹਾਲਾਂਕਿ ਇੱਕ ਪਾਸੇ ਇਹ ਖਬਰ ਉਹਨਾਂ ਦੇ ਜਿਹੜਾ ਆਰਮੀ ਵੱਲੋਂ ਅਪੀਲ ਜਾਰੀ ਕੀਤੀ ਗਈ ਕਿ ਜੀ ਸਿੱਖ ਰੈਜੀਮੈਂਟ ਦੇ ਲਈ ਜਵਾਨ ਨਹੀਂ ਮਿਲ ਰਹੇ ਜੀ ਆਓ, ਔਰ ਉਹਦੇ ਤੇ ਵੀ ਫੌਜੀ ਕਰਨਲ ਕਹਿ ਰਿਹਾ ਸੀ ਖਾਲਿਸਤਾਨੀ ਪ੍ਰਭਾਵ ਹੈ, ਨਹੀਂ ਹੈ। ਉਸ ਦੇ ਥੱਲੇ ਸਾਡੇ ਇੱਕ ਵੀਰ ਨੇ ਸੋਹਣਾ ਕਮੈਂਟ ਲਿਖਿਆ, ਇਹਦੇ ਬਾਰੇ ਮੈਂ ਵੀ ਨਹੀਂ ਸੀ, ਉਹਨੇ ਕਿਹਾ ਜੀ ਇਹ ਵੀ ਇੱਕ ਪ੍ਰੋਪੇਗੈਂਡੇ ਦਾ ਹਿੱਸਾ ਹੋ ਸਕਦਾ ਹੈ ਕਿ ਸਿੱਖ ਰੈਜੀਮੈਂਟ ਦੇ ਲਈ ਜਵਾਨ ਨਹੀਂ ਮਿਲ ਰਹੇ, ਕਿਉਂਕਿ ਆਲਰੇਡੀ ਇਹਨਾਂ ਦੇ ਇੱਕ ਫੌਜੀ ਜਰਨੈਲ ਨੇ ਕਿਹਾ ਵੀ ਅਸੀਂ
ਜਿਹੜੀ ਆ ਹੁਣ ਹਿੰਦੂ ਆਰਮੀ ਬਣਾਉਣੀ ਹੈ। ਔਰ ਉਹਨਾਂ ਨੇ ਕਿਹਾ ਜੀ, ਉਹ ਕਹਿਣਗੇ ਜੀ ਸਿੱਖ ਰੈਜੀਮੈਂਟ ਨਹੀਂ ਹੈ ਤੇ ਆਹ ਦੇਖ ਲਓ ਅਸੀਂ ਜਿਹੜਾ ਉਹ ਮਹਾਕਾਲ ਵਾਲੀ ਜਿਹੜੀ ਆ ਉਹ ਭੈਰੋ ਖੜਾ ਕਰਤਾ ਹੈ, ਭੈਰਵ ਉਹਦੀ ਯੂਨਿਟ ਔਰ ਦੂਸਰੀ। ਸੋ ਇਹ ਵੀ ਜੇ ਇਹ ਇਸ ਲਾਈਨ ਦੇ ਉੱਤੇ ਹੀ ਔਰ ਆਲਰੇਡੀ ਉਹਦਾ ਨਾਂ ਉਹਨਾਂ ਨੇ ਕਿਹਾ ਜਿਹੜੀ ਭੈਰਵ ਬ੍ਰਿਗੇਡ ਬਣਾਈ ਹੈ ਉਹ ਬਟਾਲੀਅਨ ਉਹ ਸਿੱਖ ਹੀ ਨੇ ਉਹਦੇ 'ਚ। ਸੋ ਇਧਰੋਂ ਸਿੱਖ ਰੈਜੀਮੈਂਟ ਦਾ ਸਫਾਇਆ ਕਰਕੇ ਉਹ ਭੈਰਵ ਹਨੂਮਾਨ ਜਿਹੜਾ ਸ਼ਿਵ ਜੀ ਦੇ ਪੁਜਾਰੀਆਂ ਦਾ ਉਹ ਪਹਿਲਾਂ ਹੀ ਜਿਹੜੇ ਉਹਨਾਂ ਦੇ ਉਹ ਜਾਲੀ ਜੇ ਨਿਹੰਗ ਇਹਨਾਂ ਨੇ ਖੜੇ ਕੀਤੇ ਹੋਏ ਨੇ, ਬੀਜੇਪੀ ਨੇ ਉਹ ਜਿਹੜਾ ਉਹ ਆਪਣੇ ਦਸਤਾਰ ਦੇ ਉੱਤੇ ਤੋੜਾ ਜਾਂ ਦੂਜਾ ਲਾਉਂਦੇ ਨੇ, ਉਹਨੂੰ ਪਹਿਲਾਂ ਹੀ ਉਹ ਤਰਸ਼ੂਲ ਵਾਂਗ ਕਰਦੇ ਨੇ ਜੀ, ਇਹ ਸ਼ਿਵ ਜੀ ਦਾ ਤਰਸ਼ੂਲ ਹੈ। ਸੋ ਮੈਂ ਕਿਹਾ ਵੀ ਕਰ ਲਓ ਤੁਸੀਂ ਇਹਦਾ, ਔਰ ਸਿੱਖ ਖੁਸ਼ ਹੋਣਗੇ ਕਿ ਜੀ ਦੇਖੋ ਭੈਰਵ ਬ੍ਰਿਗੇਡ ਵੀ ਬਣ ਗਈ ਤੇ ਮਹਾਕਾਲ ਵੀ ਹੋ ਗਿਆ। ਲੇਕਿਨ ਤੁਸੀਂ ਸਿਸਟੇਮੈਟਿਕਲੀ ਉਸ ਸਾਰੇ ਨੂੰ, ਔਰ ਇਹ ਗੱਲ ਈਵਨ ਹਿਸਟੋਰੀਕਲੀ ਰੋਮਿਲਾ ਥਾਪਰ ਇੱਕ ਵੱਡੀ ਹਿਸਟੋਰੀਅਨ ਹੈ, ਹੁਣ ਜਿਹੜੇ ਨਵੀਆਂ ਸਾਰੀਆਂ ਟੈਕਸਟ ਬੁੱਕਸਾਂ ਦੂਜੀਆਂ ਨੇ ਉਹਨਾਂ 'ਚੋਂ ਮੁਗਲ ਪੀਰੀਅਡ ਦੀ ਹਿਸਟਰੀ ਗਾਇਬ ਕੀਤੀ ਜਾ ਰਹੀ ਹੈ ਕਿ ਮੁਗਲ ਪੀਰੀਅਡ ਨੂੰ ਪੜ੍ਹਾਉਣਾ ਹੀ ਨਹੀਂ ਹੈ ਉਹਨੂੰ। ਹੁਣ ਜੇ ਤੁਸੀਂ ਮੁਗਲ ਪੀਰੀਅਡ ਦੀ ਹਿਸਟਰੀ ਗਾਇਬ ਕਰੋਗੇ, ਸਿੱਖ ਹਿਸਟਰੀ ਆਪੇ ਗਾਇਬ ਹੋ ਗਈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ ਬਾਬਰ ਕੇ ਔਰ 10ਵੇਂ ਪਾਤਸ਼ਾਹ ਬਾਬਰ ਕੇ ਤੱਕ ਨਾਲ ਟੱਕਰ ਹੈ। ਸਿੱਖ ਹਿਸਟਰੀ ਜਿਹੜੀ ਆ ਉਹ ਇਰਰੈਲੇਵੈਂਟ ਹੋ ਜਾਏਗੀ ਜੇ ਮੁਗਲ ਹਿਸਟਰੀ ਨਹੀਂ ਹੈ, ਜੇ ਜਹਾਂਗੀਰ ਨਹੀਂ ਹੈ, ਔਰੰਗਜ਼ੇਬ ਨਹੀਂ ਹੈ, ਉਹ ਪਾਰਟ। ਸੋ ਇਹ ਸਿਸਟੇਮੈਟਿਕਲੀ ਆਰਟੀਫਿਸ਼ੀਅਲ ਹਿਸਟਰੀ ਵੀ ਕ੍ਰੀਏਟ ਕਰ ਰਹੇ ਨੇ, ਸਿੱਖਾਂ ਦਾ ਹਿੰਦੂਕਰਨ ਵੀ ਕਰ ਰਹੇ ਨੇ। ਔਰ ਅੱਜ ਹਾਲਾਂ ਉਹ ਹੈ ਤਾਂ ਇਹ ਸਾਰੇ ਨੈਸ਼ਨਲਿਸਟ ਨੇ, ਮਿਸਟਰ ਵੋਰਾ ਕਰਕੇ ਇੱਕ ਪੰਜਾਬੀ ਹਿੰਦੂ ਨੇ, ਉਹਨਾਂ ਦਾ ਸ਼ੋਅ ਹੁੰਦਾ ਇੱਕ, ਔਰ ਅੱਜ ਉਹਨਾਂ ਦੀ 10-12 ਮਿੰਟ ਦੀ ਇੱਕ ਵੀਡੀਓ ਜਿਹਦੇ ਥੱਲੇ ਜਦੋਂ ਮੈਂ ਕਮੈਂਟ ਦੇਖੇ 400 ਕਮੈਂਟ ਹੋਏਗਾ, ਉਹਦੇ ਥੱਲੇ ਇੱਕ ਵੀ ਹਿੰਦੂ ਨਾਂ ਨਹੀਂ ਸੀ, ਸਾਰੇ ਸਿੱਖਾਂ ਦੇ ਨਾਂ ਸੀ। ਔਰ ਉਹਦਾ ਥੀਮ ਚੰਗਾ ਸੀ ਕਿ ਵੀ ਜਿਹੜਾ ਇਹ RSS ਹੈ ਇਹ ਸਿੱਖ ਸੰਸਥਾਵਾਂ ਦੇ ਵਿੱਚ ਵੀ ਘੁਸਪੈਠ ਕਰ ਰਿਹਾ ਹੈ, ਔਰ ਇਹ ਬੜੀ ਬੁਰੀ ਤਰ੍ਹਾਂ ਬਹਾਦਰ ਸਿੱਖ ਕੌਮ ਜਿਨ੍ਹਾਂ ਦੀਆਂ ਆਪਣੀਆਂ ਰਵਾਇਤਾਂ ਹੈ, ਗੁਰੂ ਸਾਹਿਬ ਦਾ ਆਪਣਾ ਇੱਕ ਜਿਹੜਾ ਹੈ ਉਹ ਆਪਣੀ ਵਿਚਾਰਧਾਰਾ ਹੈ, ਉਹਦਾ ਹਿੰਦੂਕਰਨ ਕਰ ਰਿਹਾ। ਸੋ ਮੈਨੂੰ ਇਹ ਹਾਲਾਂ ਵੋਰਾ ਨੇ ਉਹਦੇ ਤੇ ਠੀਕ ਗੱਲ ਕੀਤੀ ਹੈ ਕਿ ਵੀ ਕਿਵੇਂ ਸ਼੍ਰੋਮਣੀ ਕਮੇਟੀ, ਅਕਾਲ ਤਖਤ ਦੂਜੇ ਤੀਜੇ ਨੂੰ ਵੀ ਇਨਫਲੂਐਂਸ ਕਰ ਰਹੇ ਨੇ। ਪਰ ਮੈਂ ਇਹ ਦੇਖ ਰਿਹਾ ਸੀ ਵੀ ਇੱਕ ਵੀ ਹਿੰਦੂ ਨਾਮ ਮੈਨੂੰ ਨਜ਼ਰ ਨਹੀਂ ਆਇਆ ਜਿਹਨੇ ਥੱਲੇ ਜਿਹੜੇ ਸਿੱਖਾਂ ਦੇ ਉਹ 300 ਕਮੈਂਟ ਨੇ, 400 ਉਹਦੇ 'ਚ ਐਪਰੀਸ਼ੀਏਟ ਕੀਤਾ ਕਿ ਵੋਰਾ ਸਾਹਿਬ ਤੁਸੀਂ ਪਹਿਲੇ ਬੰਦੇ ਬਣ ਗਏ ਹੋ, ਤੁਸੀਂ ਸੱਚ ਬੋਲ ਰਹੇ ਹੋ, ਤੁਸੀਂ ਫਲਾਣਾ। ਲੇਕਿਨ ਨਾਟ ਏ ਸਿੰਗਲ ਹਿੰਦੂ ਨੇਮ ਜਿਹੜਾ ਇਹ ਕਹੇ ਕਿ ਜੀ ਵੀ ਵਾਕਿਆ ਹੀ ਇਹ ਹੋ ਰਿਹਾ। ਸੋ ਮਤਲਬ ਇਸ ਵੇਲੇ ਜਿਹੜੇ ਹਮਲੇ ਨੇ ਉਹ ਇੰਨੇ ਕੁ ਮਲਟੀਪਲ ਨੇਮ ਕਿ ਇੱਕ ਪਾਸੇ ਇਹ ਝੂਠ ਆਪਣਾ ਵੇਚ ਰਹੇ ਨੇ ਔਰ ਦੂਸਰੇ ਪਾਸੇ ਜਿਹੜਾ ਉਹ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਨਾਂ ਥੱਲੇ ਜਿਹੜਾ ਉਹ ਪੂਰੇ ਉਹਨਾਂ ਨੇ ਆਪਣੇ ਸਾਰੇ ਜਿੰਨੇ ਕਿ ਰਿਸੋਰਸ ਨੇ ਉਹ ਅਪਲਾਈ ਕੀਤੇ ਹੋਏ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।